ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ ਤੇ ਮੈਂ ਮੌਜੂਦ ਹਾਂ ਇਸ ਟਾਈਮ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਤੇ ਗੁਰਦੁਆਰੇ ਦੇ ਵਿੱਚ। ਇਸ ਟਾਈਮ ਮੇਰੇ ਨਾਲ ਇੱਕ ਨੌਜਵਾਨ ਮੌਜੂਦ ਆ। ਪਹਿਲੇ ਤਿੰਨਾਂ ਤੋਂ ਜਾਣਦੇ ਆ ਜੀ। ਕੀ ਨਾਂ ਤੁਹਾਡਾ? ਲਵਪ੍ਰੀਤ ਸਿੰਘ ਨਾਮ ਹੈ ਜੀ ਮੇਰਾ। ਲਵਪ੍ਰੀਤ ਸਿੰਘ। ਲਵਪ੍ਰੀਤ ਸਿੰਘ, ਵਾਹ। ਯਾਨੀ ਦੋ ਲਵ ਵੀ ਮੁਹੱਬਤ ਤੇ ਪ੍ਰੀਤ ਵੀ ਮੁਹੱਬਤ। ਵਾਹ ਯਾਰ, ਦੋ ਲਵ ਰਲ ਗਏ। ਤੁਹਾਨੂੰ ਤੇ ਜੱਫੀ ਪਾ ਕੇ ਮਿਲਣਾ ਚਾਹੀਦਾ ਕਿ ਚਲੋ ਇਹਦੇ ਅੱਗੇ ਸਾਡੇ 'ਚ ਵੀ ਹੋ ਸਕਦਾ ਦੋ ਲਵ ਆ ਜਾਣ। ਅੱਛਾ, ਇਹ ਲਵਪ੍ਰੀਤ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ? ਸਾਡਾ ਜ਼ਿਲ੍ਹਾ ਅੰਮ੍ਰਿਤਸਰ ਆ ਜੀ, ਪਿੰਡ ਸਠਿਆਲਾ ਜੀ, ਬਿਆਸ ਕੋਲ। ਅੱਛਾ, ਹਾਂਜੀ। ਵੈਸੇ ਲਵਪ੍ਰੀਤ ਸਿੰਘ ਤੇ ਅੰਮ੍ਰਿਤਸਰ ਦੇ ਬਾਰੇ ਤੋਂ ਤਾਂ ਸੁਣਿਆ ਕਿ ਬੜੇ ਲੋਕ ਜਿਹੜੇ ਲੜਾਕੇ ਹੁੰਦੇ ਆ ਕਾਫੀ। ਨਹੀਂ ਜੀ, ਬੋਲੀ ਸਾਡੀ ਖੜਵੀਂ ਹੁੰਦੀ। ਵੈਸੇ ਲੋਕ ਪ੍ਰੇਮਾਂ ਬਤਾਲੇ ਹੁੰਦੇ ਆ। ਅੱਛਾ ਅੱਛਾ, ਦਿਲੋਂ ਨਹੀਂ ਮਾੜੇ, ਦਿਲੋਂ ਪ੍ਰੇਮ ਵਾਲੇ ਹੁੰਦੇ ਆ ਜੀ। ਵੈਸੇ ਬੋਲੀ ਸਾਡੀ ਖੜਵੀਂ ਜੀ ਆ, ਲੱਗਦਾ ਜੀ ਲੜ ਰਹੇ ਹੁੰਦੇ ਆ। ਅੱਛਾ। ਤੇ ਉਹਦਾ ਨਾ ਸਾਡੇ ਇੱਥੇ ਇੱਕ ਦੋਸਤ ਆ ਸਜਾਦ ਸ਼ਫੀਕ ਬੱਟ, ਉਹ ਕਹਿੰਦੇ ਹੁੰਦੇ ਆ ਕਿ ਅੰਮ੍ਰਿਤਸਰ ਦਾ ਇਮਾਮ ਮਸਜਿਦ ਤੇ ਲਾਹੌਰ ਦਾ ਜਿਹੜਾ ਬਦਮਾਸ਼ ਉਹ ਇੱਕ ਬਰਾਬਰ ਆ। ਯਾਨੀ ਕਿ ਉੱਥੇ ਦਾ ਇਮਾਮ ਮਸਜਿਦ ਵੀ ਲਾਹੌਰ ਦੇ ਬਦਮਾਸ਼ ਤੋਂ ਵੱਡਾ ਚੰਗਾ ਜੀਦਾਰ ਹੁੰਦਾ। ਖੈਰ ਇਹ ਤੇ ਮਜ਼ਾਕ ਦੀ ਗੱਲ ਸੀ ਇੱਕ। ਤੇ ਅੱਛਾ, ਤੇ ਚਲੋ ਗੱਲ ਆਪਣੀ ਸ਼ੁਰੂ ਹੋ ਗਈ ਹੁਣ ਇਲਾਕੇ ਦੇ ਬਾਰੇ 'ਚ, ਰੀਜਨ ਦੇ ਬਾਰੇ 'ਚ। ਤੇ ਇਹ ਕੀ ਤੁਸੀਂ ਦੇਖਦੇ ਹੋ ਪੰਜਾਬ ਦੇ ਰੀਜਨਸ ਦੇ ਬਾਰੇ 'ਚ? ਪੰਜਾਬ ਦੇ ਜੀ 3 ਰੀਜਨ ਆ ਜੀ, ਮਾਝਾ, ਮਾਲਵਾ, ਦੁਆਬਾ। ਮਾਲਵਾ ਬੈਲਟ, ਮਾਝੀ ਬੈਲਟ ਵਿੱਚ ਹੀ ਅੰਮ੍ਰਿਤਸਰ ਜ਼ਿਲ੍ਹਾ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ ਜ਼ਿਲ੍ਹੇ ਆਉਂਦੇ ਜੀ। ਦੁਆਬੇ ਵਿੱਚ ਆਉਂਦੇ ਜੀ ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਇਹ ਜ਼ਿਲ੍ਹੇ ਆਉਂਦੇ ਜੀ। ਤੇ ਮਾਲਵੇ 'ਚ ਆ ਜੀ ਬਠਿੰਡਾ, ਲੁਧਿਆਣਾ, ਪਟਿਆਲਾ, ਫਰੀਦਕੋਟ, ਫਿਰੋਜ਼ਪੁਰ, ਇਹ ਰਿਆਸਤਾਂ ਸਾਰੀਆਂ ਮਾਲਵੇ 'ਚ ਆਉਂਦੀਆਂ ਜੀ। ਇਹ 3 ਰੀਜਨ ਸੀ ਪੰਜਾਬ ਦੇ। ਅੱਛਾ, ਨਹੀਂ ਹੁਣ ਮਾਝਾ ਤੇ ਜਿਹੜਾ ਬੋਤਾ ਤੇ ਇੱਧਰ ਆ ਗਿਆ ਨਾ ਲਹਿੰਦੇ ਪੰਜਾਬ, ਤੁਹਾਡੇ ਤਾਂ ਬਸ ਅੰਮ੍ਰਿਤਸਰ ਹੀ ਰਹਿ ਗਿਆ। 3 ਜ਼ਿਲ੍ਹੇ ਰਹਿ ਗਏ ਜੀ। ਪਹਿਲਾਂ ਤੇ 2 ਜ਼ਿਲ੍ਹੇ ਸੀ, ਗੁਰਦਾਸਪੁਰ ਤੇ ਅੰਮ੍ਰਿਤਸਰ। ਹੁਣ 4 ਬਣ ਚੁੱਕੇ ਨੇ ਜੀ। ਪਠਾਨਕੋਟ ਤੇ ਤਰਨਤਾਰਨ ਨਵਾਂ ਜ਼ਿਲ੍ਹਾ ਬਣ ਚੁੱਕਿਆ ਜੀ। ਅੱਛਾ ਅੱਛਾ ਅੱਛਾ, ਯਾਨੀ ਕਿ ਪੁਰਾਣੇ ਉਹੀ ਤੋਂ 2 ਹੀ ਸੀ ਤੇ ਬਾਕੀ ਸਾਰਾ ਇੱਧਰ ਲਹਿੰਦੇ ਪੰਜਾਬ 'ਚ ਆ ਗਿਆ ਸੀ। 2 ਬਣ ਗਏ, ਹਾਂਜੀ। ਅੱਛਾ ਅੱਛਾ, ਮਾਲਵਾ ਤੇ ਦੁਆਬਾ ਪੂਰਾ ਤੁਹਾਡੇ ਕੋਲ? ਹਾਂਜੀ ਹਾਂਜੀ। ਤੇ ਬਾਕੀ ਜਿਹੜਾ ਮਾਝਾ ਤੱਕ। ਚਲੋ ਜੀ। ਅੱਛਾ, ਇਹ ਤੁਸੀਂ ਹੈਰਾਨ ਹੋਵੋਗੇ ਕਿ ਅਮੂਮਨ ਜਿਹੜੀ ਇਹ ਮਾਲੂਮਾਤ ਆ, ਜਿਹੜਾ ਜਨਰਲ ਨੌਲੇਜ ਸਾਡੇ ਪੰਜਾਬੀਆਂ ਕੋਲ ਘੱਟ ਹੀ ਹੁੰਦਾ ਵਾ। ਸਾਰਿਆਂ ਨੂੰ ਨਹੀਂ ਪਤਾ ਕਿ ਪੰਜਾਬ ਦਾ ਜਿਹੜਾ ਚੜ੍ਹਦਾ ਪੰਜਾਬ ਆ ਉਹਦੇ ਵੀ 3 ਰੀਜਨ ਸੀਗੇ। ਜਿਹੜਾ ਇੱਥੇ ਤੱਕ ਗੁਜਰਾਂਵਾਲੇ ਤੱਕ ਜਿਹੜਾ ਹੁੰਦਾ ਸੀਗਾ ਮਾਝਾ ਹੁੰਦਾ ਸੀਗਾ, ਤੇ ਮਾਝਾ ਜਿਹੜਾ ਉਹ ਵੰਡਿਆ ਗਿਆ। ਬਾਕੀ ਜਿਹੜਾ ਦੁਆਬਾ ਤੇ ਮਾਲਵਾ ਤੇ ਪੂਰਾ ਹੀ ਉੱਧਰ ਰਹਿ ਗਿਆ। ਅੱਗੇ 12 ਸ਼ੁਰੂ ਹੋ ਜਾਂਦੀਆਂ ਪੰਜਾਬ ਦੀਆਂ, ਅੱਗੇ ਫਿਰ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ। ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਵਸੀਹ ਟੌਪਿਕ ਹੈ। ਇਹਦੇ ਉੱਤੇ ਫਿਰ ਕਦੀ ਗੱਲ ਕਰਾਂਗੇ, ਤੁਹਾਡੇ ਨਾਲ ਦੱਸਾਂਗੇ ਕਿ ਕਿੰਨੇ ਪੰਜਾਬ ਦੇ ਲਹਿਜੇ, ਕਿੰਨੇ ਰੀਜਨਸ, ਕਿੱਥੇ ਤੱਕ ਚੱਲਦਾ। ਉਹ ਕਸ਼ਮੀਰ ਤੋਂ ਸ਼ੁਰੂ ਹੋ ਕੇ ਤੇ ਪਰੇ ਕੋਟ ਸਬਜ਼ਲ ਤੱਕ ਚਲਾ ਜਾਂਦਾ, ਉਧਰੋਂ ਚੰਬੇ ਤੋਂ ਲੈ ਕੇ ਤੇ ਪਿਸ਼ੌਰ ਤੱਕ ਚਲਾ ਜਾਂਦਾ। ਇਹ ਨਹੀਂ ਕਿ ਪੰਜਾਬ ਕੋਈ ਮਾੜਾ ਮੋਟਾ ਨਹੀਂ ਸੀ, ਉਧਰ ਦਿੱਲੀ ਤੱਕ ਫੈਲਿਆ ਸੀ। ਪੰਜਾਬ ਬੜਾ ਵੱਡਾ ਇੱਕ ਵਸੀਹ ਇਲਾਕਾ ਸੀਗਾ। ਇਹ ਤੇ ਹੁਣ ਵੰਡ ਵੰਡਈਏ ਹੋ ਗਿਆ ਤੇ ਬਹੁਤ ਚਲਾ ਗਿਆ। ਪੰਜਾਬ ਇਟਸੈਲਫ ਇੱਕ ਬਹੁਤ ਵੱਡਾ ਰੀਜਨ ਸੀ, ਬਹੁਤ ਵੱਡਾ ਇੱਕ ਜਿਹਨੂੰ ਕਹਿ ਲਓ ਕਿ ਸਟੇਟ ਸੀ, ਇੱਕ ਸਲਤਨਤ ਸੀਗੀ, ਕਿੰਗਡਮ ਸੀ ਇੱਕ ਪੂਰੇ ਦਾ ਪੂਰਾ। ਬਹਰਹਾਲ ਬੜੀ ਖੁਸ਼ੀ ਹੋਈ ਤੁਹਾਡੇ ਕੋਲ ਜਾਣ ਕੇ। ਤੇ ਚਲੋ ਇਹ ਤੇ ਹੋ ਗਈ ਗੱਲ, ਤੇ ਬਾਕੀ ਸੁਣਾਓ ਕਿਹਦਾ ਲੱਗਿਆ ਇੱਥੇ ਆ ਕੇ? ਬਹੁਤ ਵਧੀਆ ਲੱਗਾ ਜੀ, ਬਹੁਤ ਖੁਸ਼ੀ ਮਹਿਸੂਸ ਹੋਈ ਹੈ ਜੀ। ਤੇ ਪਾਕਿਸਤਾਨੀ ਇਮਾਮ ਦਾ ਇੰਨਾ ਪਿਆਰ ਵੇਖ ਕੇ ਬਹੁਤ ਗਦਗਦ ਹੋਏ ਆ ਜੀ। ਬਹੁਤ ਪਿਆਰ ਮਿਲਿਆ ਸਾਨੂੰ ਇੱਥੇ। ਤੇ ਇਮਰਾਨ ਖਾਨ ਸਰਕਾਰ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਲਾਂਘਾ ਖੋਲ੍ਹਿਆ ਜੀ। ਤੇ ਬਹੁਤ ਸਿੱਖਾਂ ਵਾਸਤੇ ਬਹੁਤ ਪਰਉਪਕਾਰੀ ਦਾ ਕੰਮ ਕੀਤਾ ਜੀ ਉਹਨਾਂ ਨੇ। ਬਹੁਤ ਵਧੀਆ ਕੰਮ ਕੀਤਾ, ਬਹੁਤ ਵਧੀਆ ਉਪਰਾਲਾ ਕੀਤਾ ਇਮਰਾਨ ਖਾਨ ਦੀ ਸਰਕਾਰ ਨੇ ਜੀ। ਅੱਛਾ, ਇਹ ਦੱਸੋ ਕਿ ਜਿਹੜਾ ਉੱਧਰਲਾ ਪੰਜਾਬ ਆ, ਜਿਹੜਾ ਹੁਣ ਦੁਆਬਾ ਵਾ, ਮਾਲਵਾ ਵਾ ਤੇ ਮਾਝਾ ਜਿੰਨਾ ਕੁ ਉੱਥੇ ਹੈਗਾ, ਉਹਨਾਂ ਦੇ ਵਿੱਚ ਵੀ ਜਿਹੜਾ ਬਾਕੀ ਦਾ ਪੰਜਾਬ ਆ ਉਹਨਾਂ ਲਈ ਉਨਾ ਹੀ ਪਿਆਰ ਮੁਹੱਬਤ ਹਾਲਤੀ ਬਾਕੀ ਆ? ਹਾਂਜੀ ਬਿਲਕੁਲ ਜੀ, ਬਹੁਤ ਪੂਰਾ ਪ੍ਰੇਮ ਆ ਜੀ। ਵੈਸੇ ਮਾਝੇ, ਮਾਲਵੇ, ਦੁਆਬੇ ਤੇ ਬੋਲੀ ਦਾ ਫਰਕ ਆ ਜੀ ਥੋੜ੍ਹਾ। ਮਾਝੇ ਦੀ ਬੋਲੀ ਵੱਖਰੀ ਆ ਜੀ ਥੋੜ੍ਹੀ, ਦੁਆਬੇ ਦੀ ਵੱਖਰੀ ਆ ਤੇ ਮਾਲਵੇ ਦੀ ਥੋੜ੍ਹੀ ਵੱਖਰੀ ਆ ਜੀ। ਪੰਜਾਬ 'ਚ ਕਹਿੰਦੇ ਨੇ ਵੀ 10 ਕੋਸ ਚੱਲ ਜਾਓ ਬੋਲੀ ਬਦਲ ਜਾਂਦੀ ਆ। ਇਸ ਤਰ੍ਹਾਂ ਹੀ ਆ ਜੀ। ਮਤਲਬ ਉੱਧਰ ਬੋਲੀ ਦਾ ਹੈ ਤੇ ਪੰਜਾਬੀ ਆ, ਪਰ ਥੋੜ੍ਹਾ ਫਰਕ, ਲਹਿਜੇ ਫਰਕ ਹੁੰਦਾ ਜਾਂਦਾ ਜੀ ਬੋਲੀ। ਅੱਛਾ, ਤੇ ਬਾਕੀ ਦਾ ਉੱਥੇ ਜਿਹੜਾ ਵਾ ਮੌਸਮਾਂ ਦਾ, ਕੋਈ ਕਲਚਰ ਦਾ, ਕੋਈ ਰਹਿਣ ਸਹਿਣ ਦਾ ਵੀ ਕੋਈ ਮਾੜਾ ਮੋਟਾ ਫਰਕ ਹੈਗਾ ਜੀ? ਕਲਚਰ ਤੇ ਰਹਿਣ ਸਹਿਣ, ਮੌਸਮ ਸਾਰਾ ਇੱਧਰ ਤੇ ਪੰਜਾਬ ਵਰਗਾ ਸੇਮ ਹੀ ਆ। ਆਪਣਾ ਖਾਣ ਪੀਣ, ਰਹਿਣ ਸਹਿਣ, ਪਹਿਨਣ ਦਾ ਸਾਰਾ ਸਿਸਟਮ ਸਾਰਾ ਇੱਕ ਹੀ ਆ ਸਾਰਾ ਆਪਣਾ ਜੀ। ਅੱਛਾ, ਮਾੜੀ ਜੀ ਬੋਲੀ ਜਿਹੜੀ ਆ ਉਹ ਥੋੜੀ ਬਦਲਦੀ ਜਾਂਦੀ ਹੈ ਜਿੱਦਾਂ ਇਲਾਕਾ ਚੇਂਜ ਹੁੰਦਾ ਜਾਂਦਾ, ਬੋਲੀ ਬਦਲਦੀ ਥੋੜੀ। ਤੇ ਕੋਈ ਮਾੜੀ ਬੋਲੀ ਦਾ ਫਰਕ ਵੀ ਦੱਸੋਗੇ ਕਿ ਕੀ ਫਰਕ ਆ ਥੋੜਾ ਮਾਝੇ ਚ, ਮਾਲਵੇ ਚ, ਦੁਆਬੇ? ਸਾਡਾ ਮੇਰਾ ਕਹਿੰਦੇ ਸਾਡਾ ਕਹਿੰਦੇ ਮਾਝੇ ਵਾਲੇ, ਉਹ ਦੁਆਬੇ ਵਾਲੇ ਕਹਿੰਦੇ ਅਸਾਂ ਦਾ, ਮਲਵਈ ਕੁਛ ਹੋਰ ਕਹਿੰਦੇ, ਥੋੜਾ ਫਰਕ ਚੱਲਦਾ। ਅੱਛਾ, ਮਾੜਾ ਫਰਕ ਆ ਗਿਆ। ਲੋ ਜੀ, ਬਰਾਲ ਤੁਸੀਂ ਸੁਣਿਆ ਕਿਆ ਖੂਬਸੂਰਤ ਗੱਲਾਂ ਕੀਤੀਆਂ ਲਵਪ੍ਰੀਤ ਸਿੰਘ ਨੇ। ਲਵਪ੍ਰੀਤ ਸਿੰਘ, ਇੱਕ ਵਾਰੀ ਫਿਰ ਨਾਂ ਬੜਾ ਸੋਹਣਾ ਲੱਗਿਆ ਇਹਨਾਂ ਦਾ ਮੈਨੂੰ। ਇਹਨਾਂ ਦੇ ਨਾਂ 'ਚ 2 ਲਵ ਆਉਂਦੇ ਆ, 2 ਪਿਆਰ ਆਉਂਦੇ ਆ, 2 ਪ੍ਰੇਮ ਆਉਂਦੇ ਆ। ਤੇ ਇੱਦਾਂ ਦੇ ਲੋਕ ਵਾਕਈ ਸਲਾਹੁਣਯੋਗ ਆ, ਜਿਨ੍ਹਾਂ ਦਾ ਕੰਮ ਹੀ ਮੁਹੱਬਤ ਵੰਡਣਾ, ਜਿਨ੍ਹਾਂ ਦਾ ਕੰਮ ਹੀ ਪਿਆਰ ਵਧਾਉਣਾ, ਤੇ ਜਿਨ੍ਹਾਂ ਨੇ ਆਪਣੇ ਨਾਂ ਦੇ ਵਿੱਚ ਵੀ 2 ਵਾਰੀ ਪਿਆਰ ਪਾ ਲਿਆ ਤੇ ਉਹਨਾਂ ਨਾਲ ਪਿਆਰ ਕਰਨ ਨੂੰ ਤੇ ਉਦੋਂ ਹੀ ਦਿਲ ਕਰਦਾ।